ਉੱਚਾ ਪਿੰਡ ਹੁਣ ਉੱਚਾ ਪਿੰਡ ਨਹੀਂ ਰਹਿ ਗਿਆ, ਕਿਲਾ ਹੈ ਕਿਲਾ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਗੱਲ ਕਰਦੇ ਹਾਂ ਜੀ ਸਿਨੇਮਾ ਜਗਤ ਦੀ, ਪੰਜਾਬੀ ਮੂਵੀਜ਼ ਦੀ। ਕੋਵਿਡ-19 ਦੀ ਸਿਚੁਏਸ਼ਨ ਤੋਂ ਬਾਅਦ ਸਿਨੇਮਾ ਜਗਤ ਫਿਰ ਤੋਂ ਐਕਟਿਵ ਹੋਇਆ। 3 ਸਤੰਬਰ ਨੂੰ ਵਰਲਡ ਵਾਈਡ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਜੀ ਪੰਜਾਬੀ ਫਿਲਮ ਉੱਚਾ ਪਿੰਡ, ਜਿਨ੍ਹਾਂ ਦੀ ਸਟਾਰ ਕਾਸਟ ਤੇ ਪ੍ਰੋਡਿਊਸਰ ਸਾਡੇ ਨਾਲ ਜੁੜ ਚੁੱਕੇ ਨੇ। ਆਓ ਜੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਹਰਦੀਪ ਢਿੱਲੋਂ ਜੀ, ਤੇ ਤੁਹਾਡਾ ਵੀ ਸਵਾਗਤ ਹੈ ਪੂਨਮ ਜੀ ਤੇ ਨਵਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਹਰਦੀਪ ਢਿੱਲੋਂ ਜੀ, ਤੁਸੀਂ ਇਹ ਦੱਸੋ ਕਿ ਇਹ ਮੂਵੀ ਬਣਾਉਣ ਦਾ ਕੀ ਮਕਸਦ ਸੀ ਤੇ ਕਿਹੋ ਜਿਹਾ ਕਨਸੈਪਟ ਹੈ? ਮਕਸਦ ਕੋਈ ਨਹੀਂ ਸੀਗਾ ਜੀ, ਬਸ ਇੱਕ ਬੈਠੇ ਇੱਕ ਦਿਨ ਵੈਸੇ ਹੀ ਅਸੀਂ ਮੀਟਿੰਗ 'ਚ ਬੈਠੇ ਸੀ ਇੱਕ ਹੋਟਲ ਦੇ ਵਿੱਚ। ਸ਼ਾਮ ਨੂੰ ਚਾਹ ਤੇ ਅਸੀਂ ਇਕੱਤਰ ਹੋਏ। ਉੱਥੇ ਸਾਡੇ ਆਪਣਾ ਡਾਇਰੈਕਟਰ ਸਾਹਿਬ ਬੈਠੇ ਸੀ, ਹਰਜੀਤ ਰਿੱਕੀ ਜੀ, ਨਰਿੰਦਰ ਅੰਮ੍ਰਿਤਸਰੀਆ ਜੀ ਆ ਗਏ। 22 ਦੀ ਵੇ ਉੱਥੇ ਆਪਣਾ ਨਵਦੀਪ ਕਲੇਰ ਜੀ ਵੀ ਸੀਗੇ ਤੇ ਪੂਨਮ ਜੀ ਵੀ ਸੀ। ਤੇ ਉੱਥੇ ਗੱਲ ਚੱਲਦੇ ਉਹਨਾਂ ਨੇ ਸਾਨੂੰ 1 ਲਾਈਨ ਸਟੋਰੀ ਸੁਣਾਈ ਨਰਿੰਦਰ ਜੀ ਨੇ, ਤੇ ਉਹ ਬੜੀ ਮੈਨੂੰ ਇਫੈਕਟਿਵ ਜੀ ਲੱਗੀ। ਤੇ ਮੈਨੂੰ ਐਕਚੁਅਲੀ ਮੇਰੀ ਲਾਈਨ ਨਹੀਂ ਸੀ ਇਹ ਬਿਲਕੁਲ ਵੀ ਜੀ। ਮੈਨੂੰ ਇਸ ਲਾਈਨ ਬਾਰੇ, ਫਿਲਮੀ ਜਗਤ ਬਾਰੇ ਮੈਨੂੰ ABC ਵੀ ਨਹੀਂ ਪਤਾ ਸੀ। ਤੇ ਮੈਨੂੰ ਹਰਜੀਤ ਜੀ ਨੇ ਕਿਹਾ ਵੀ ਅੱਛੀ ਮੂਵੀ ਲੱਗਦੀ ਹੈ। ਮੈਂ ਕਿਹਾ ਜੀ ਸਟੋਰੀ ਵਾਈਜ਼ ਤਾਂ ਮੈਨੂੰ ਵੀ ਬੜੀ ਅੱਛੀ ਲੱਗਦੀ ਹੈ, ਕੀ ਤੁਸੀਂ ਕਰ ਲਓਗੇ? ਕਹਿੰਦੇ ਹਾਂਜੀ ਅਸੀਂ ਕਰਾਂਗੇ ਡਾਇਰੈਕਟ ਔਰ ਵਧੀਆ ਬਣਾ ਲਾਂਗੇ ਜੀ। ਤੇ ਮੈਂ ਉਹਨਾਂ ਨੂੰ ਮਤਲਬ ਕਿ ਇੱਕੋ ਤੇ ਜੀ ਗੋ ਕਹਿਤਾ ਜੀ ਵੀ ਚਲੋ ਤੁਸੀਂ ਸਟਾਰਟ ਕਰੋ ਜੀ। ਪਰ ਇੱਕ ਬੈਠੇ ਫਿਰ ਗੱਲ ਦਿਮਾਗ 'ਚ ਆਈ। ਅਸੀਂ 3-4 ਦਿਨਾਂ ਬਾਅਦ ਫਿਰ ਦੁਬਾਰਾ ਇੱਕ ਮੀਟਿੰਗ ਰੱਖੀ। ਮੈਂ ਕਿਹਾ ਜੀ ਬਿਲਕੁਲ ਨਵੇਂ ਚਿਹਰੇ ਲੈ ਕੇ ਤੁਸੀਂ ਬਣਾ ਰਹੇ ਹੋ, ਪੂਨਮ ਜੀ ਨੂੰ ਤੇ ਨਵਦੀਪ ਜੀ ਨੂੰ, ਜਿਨ੍ਹਾਂ ਨੇ ਸੈਕੰਡ ਰੋਲਸ ਦੇ ਵਿੱਚ ਤਾਂ ਬੜੀ ਅੱਛੀ ਐਕਟਿੰਗ ਕੀਤੀ ਹੈ, ਅਦਾਕਾਰ ਵੀ ਬੜੇ ਅੱਛੇ ਹੈ ਜੀ। ਬਟ ਇਹਨਾਂ ਨੂੰ ਇਹ ਨਹੀਂ ਪਤਾ ਵੀ ਪਬਲਿਕ ਦੀ ਚੁਆਇਸ ਬਣਨਗੇ ਕਿ ਨਾ ਬਣਨਗੇ। ਸਟਾਰਟਿੰਗ ਦੇ ਵਿੱਚ ਪਬਲਿਕ ਨੂੰ ਥੀਏਟਰਸ ਦੇ ਵਿੱਚ ਲੈ ਕੇ ਆਉਣਾ, ਇਟ ਵਾਸ ਵੈਰੀ ਬਿਗ ਟਾਸਕ ਫॉर ਅਸ। ਫਿਰ ਅਸੀਂ ਬੈਠ ਕੇ ਪਲਾਨ ਕੀਤਾ ਵੀ ਆਪਾਂ ਵੱਡੀ ਲੀਡ ਤੇ, ਜਿਵੇਂ ਸਰਦਾਰ ਆਪਣਾ ਸੋਹੀ ਸਾਹਿਬ ਹੋ ਗਏ, ਆਸ਼ੀਸ਼ ਦੁੱਗਲ ਜੀ ਹੋ ਗਏ, ਹੌਬੀ ਧਾਲੀਵਾਲ ਜੀ ਹੋ ਗਏ, ਤੇ 2-3 ਅੱਛੇ ਐਕਟਰ ਹੋਰ ਆ ਜਿਹੜੇ ਅਸੀਂ ਉਹਨਾਂ ਦੇ ਨਾਲ ਲਏ ਵੀ, ਤਾਂ ਕਿ ਇੱਕ ਵੱਡਾ ਔਰਾ ਕ੍ਰੀਏਟ ਹੋ ਜੇ। ਤੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਜੀ, ਲੱਕੜ ਦੇ ਸੰਗ ਲੋਹਾ ਜਿਵੇਂ ਤਰ ਜਾਂਦਾ ਜੀ, ਉਹ ਅਸੀਂ ਕ੍ਰੀਏਟ ਕੀਤਾ। ਇਹ ਸਾਰੀ ਤਿਆਰ ਹੋਣ ਤੋਂ ਬਾਅਦ ਫਿਰ ਇੱਕ ਗੱਲ ਫਿਰ ਦਿਮਾਗ 'ਚ ਆਈ ਵੀ ਹੁਣ ਯਾਰ ਕਿਤੇ ਇਹ ਨਾ ਹੋਵੇ ਵੀ ਮਿਊਜ਼ਿਕ ਵੱਲੋਂ ਕੋਈ ਕਸਰ ਰਹਿ ਜੇ। ਫਿਰ ਅਸੀਂ ਮਿਊਜ਼ਿਕ ਦੀ ਵੀ ਇੱਕ ਪਲੈਨਿੰਗ ਦੇ ਤਹਿਤ, ਜਾਨੀ ਆ ਜੀ ਲੜਕਾ, ਉਹ ਮੇਰੇ ਗਿੱਦੜਵੇ ਦਾ ਹੀ ਹੈ ਜੀ। ਉਹ ਥੋੜਾ ਜਿਹਾ ਸਾਡਾ ਉਸ ਰਵੀ ਨਾਲ ਬੜਾ ਨਿੱਘਾ ਪਿਆਰ ਆ ਜੀ, ਔਰ 40 ਸਾਲ ਪੁਰਾਣਾ ਪਿਆਰ ਆ ਜੀ। ਫਿਰ ਮੈਂ ਜਾਨੀ ਜੀ ਨੂੰ ਅਪਰੋਚ ਕੀਤਾ ਜੀ, ਸਾਡੇ ਦਾ ਬੱਚਾ ਆ ਗਿਆ ਹੀ ਆ। ਉਹ ਕਹਿੰਦਾ ਜੀ ਜੇ ਤੁਸੀਂ ਆਪਣਾ ਬਣਾਉਣੀ ਆ ਤਾਂ ਨੋ ਪ੍ਰੋਬਲਮ ਜੀ, ਮੈਂ ਤੁਹਾਨੂੰ ਦੇ ਦੇਣਾ ਗਾਣੇ। ਉਹਨੇ ਸਾਨੂੰ 2 ਗਾਣੇ ਦਿੱਤੇ, ਇੱਕ ਬੀ ਪ੍ਰਾਗ ਜੀ ਨੇ ਗਾਇਆ, ਇੱਕ ਕਮਲ ਖਾਨ ਜੀ ਨੇ ਗਾਇਆ, ਇੱਕ ਫਿਰ ਉਹਨਾਂ ਨੇ ਆਪਣਾ ਗਾਇਆ ਜੀ ਕੀ ਨਾ ਉਹਨਾਂ ਦਾ, ਇੱਕ ਅਫਸਾਨਾ ਖਾਨ ਜੀ ਨੇ ਗਾਇਆ। ਤੇ ਫਿਰ ਬਾ ਕਮਾਲ ਦਾ ਮਿਊਜ਼ਿਕ ਬਣ ਗਿਆ ਜੀ। ਸਾਨੂੰ ਤਾਂ ਆਪ ਨੂੰ ਇੰਨੀ ਉਮੀਦ ਨਹੀਂ ਸੀ ਜਿੰਨਾ ਅੱਛਾ ਨਿਕਲ ਕੇ ਆ ਗਿਆ ਮਿਊਜ਼ਿਕ। ਲੋਕ ਬੜੇ ਲਾਈਕ ਕਰ ਰਹੇ ਆ ਜੀ। 4 ਹੀ ਗਾਣੇ ਸਾਡੇ ਐਂਡੀ ਮਿਊਜ਼ਿਕ। ਫਿਰ ਅਸੀਂ ਮਿਊਜ਼ਿਕ ਵੇਚਿਆ ਨਹੀਂ ਜੀ, ਅਸੀਂ ਇੱਕ ਆਪਦਾ ਚੈਨਲ ਹੀ ਖੜਾ ਕਰ ਲਿਆ ਐਂਡੀ ਮਿਊਜ਼ਿਕ ਦੇ ਨਾਮ ਤੇ। ਉਸ ਤੇ ਹੀ ਅਸੀਂ ਸਾਰੇ ਗਾਣੇ ਰਿਲੀਜ਼ ਕੀਤੇ ਆ ਜੀ। ਫਿਲਹਾਲ ਮਤਲਬ ਕਿ ਇੱਥੇ ਸਟੋਰੀ ਸਾਡੀ ਖੜੀ ਹੈ ਜੀ। ਸਾਡਾ ਟ੍ਰੇਲਰ ਆਪਣਾ ਮੂਵੀ ਦਾ ਆਊਟ ਹੋ ਚੁੱਕਿਆ ਤੇ ਨਾਓ ਜਸਟ ਵੀ ਆਰ ਵੇਟਿੰਗ ਫॉर ਦਾ ਆਪਣਾ ਫਾਈਨਲ ਮੈਚ ਜਿਹਨੂੰ ਕਹਿੰਦੇ ਆ ਜੀ 3 ਸੈਪਟੰਬਰ ਜੀ। ਬੜੀ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਹੋ ਰਹੀ ਹੈ ਜੀ। ਹਰਦੀਪ ਜੀ, ਆਪਾਂ ਗੱਲ ਕਰਦੇ ਹਾਂ ਜੀ ਕੋਵਿਡ-19 ਸਿਚੁਏਸ਼ਨ ਦੀ, ਕਿਉਂਕਿ ਇੱਕ ਠਹਿਰਾਅ ਆ ਗਿਆ ਸੀਗਾ ਪੰਜਾਬੀ ਮੀਡੀਆ ਦੇ ਵਿੱਚ। ਸੋ ਤੁਹਾਨੂੰ ਨਹੀਂ ਕਿਤੇ ਨਾ ਕਿਤੇ ਲੱਗਿਆ ਕਿ ਲੋਕੀ ਆਉਣਗੇ ਕਿ ਨਹੀਂ ਆਉਣਗੇ? ਅਜੇ ਵੀ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਜਾਰੀ ਨੇ, ਚਾਹੇ ਪੰਜਾਬ ਆ ਚਾਹੇ ਹੋਰ ਜ਼ਿਆਦਾ ਮੁਲਕ ਨੇ। ਅਜੇ ਵੀ ਪੰਜਾਬੀ ਜਗਤ ਦੇ ਵਿੱਚ ਜਿਹੜਾ ਫਿਲਮਾਂ ਨੂੰ ਲੈ ਕੇ ਖਾਸ ਕਰਕੇ ਲੋਕਾਂ ਦਾ ਰੁਝਾਨ ਹੈ ਨਹੀਂ ਆ। ਸੋ ਕਿੱਦਾਂ ਦਾ ਫੀਲ ਕੀਤਾ ਸੀਗਾ ਜਾਂ ਕਿਵੇਂ ਮਹਿਸੂਸ ਕੀਤਾ ਕਿ ਜਿਹੜੀ ਮੂਵੀ ਆ ਕਿਹੋ ਜਿਹਾ ਬਜਟ ਹੋਣਾ ਚਾਹੀਦਾ, ਕਿੰਨੇ ਕੁ ਪੈਸੇ ਸਪੈਂਡ ਹੋਣੇ ਚਾਹੀਦੇ, ਤੇ ਟਾਰਗੇਟਿੰਗ ਜਿਹੜੀ ਆਡੀਅੰਸ ਆ ਕਿਹੋ ਜਿਹੀ ਹੋਣੀ ਚਾਹੀਦੀ ਹੈ? ਸਾਰਾ ਕੁਝ ਓਪਨ ਆਲਮੋਸਟ ਹੋ ਚੁੱਕਿਆ ਜੀ। ਸਾਰੀਆਂ ਬੱਸਸ ਚੱਲ ਰਹੀਆਂ, ਸਾਰੇ ਮੈਰਿजेस ਹੋ ਰਹੀਆਂ, ਮਤਲਬ ਗੈਦਰਿੰਗਸ ਆਲਮੋਸਟ ਸਾਰੀਆਂ ਹੋ ਰਹੀਆਂ। ਕੱਲੇ ਥੀਏਟਰਸ ਤੇ ਇਹਨਾਂ ਨੇ ਰਿਸਟ੍ਰਿਕਸ਼ਨਸ ਲਾਈ ਆ।
ਹੁਣ ਤੁਸੀਂ ਮੈਨੂੰ ਐਂ ਦੱਸੋ ਜੀ, ਇਹ ਵੀ ਇੱਕ ਬਿਨਾਂ ਮਤਲਬ ਦੀ ਲਾਈ ਬੈਠੇ, ਇਹਨਾਂ ਨੂੰ ਖੋਲ ਦੇਣੀ ਚਾਹੀਦੀ ਹੈ। ਨੋਬਡੀ ਆਪਣਾ ਵੇਅਰਸ ਮਾਸਕ ਓਵਰ ਹੇਅਰ। ਜੀ ਬਿਲਕੁਲ, ਅਸੀਂ ਤਾਂ ਆਪ ਜੀ ਇੱਥੇ ਬੈਠੇ ਬਿਲਕੁਲ ਅਸੀਂ ਆਪ ਕਹਿੰਦੇ ਜੀ ਇੰਟਰਨੈਸ਼ਨਲ ਬਾਰਡਰ ਵੀ ਖੁੱਲ੍ਹਣੇ ਚਾਹੀਦੇ ਨੇ। ਸਾਡੇ ਬਹੁਤ ਸਾਰੇ ਭਰਾ ਭੈਣ ਜਿਹੜੇ ਇੰਡੀਆ ਦੇ ਵਿੱਚ ਸਟਕ ਹੋਏ ਨੇ, ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਸੈਰ ਕਰਨ, ਤੇ ਤੁਸੀਂ ਵੀ, ਤੁਹਾਨੂੰ ਵੀ ਆਉਣ ਦਾ ਮੌਕਾ ਮਿਲੇ ਆਪਣੀ ਪ੍ਰਮੋਸ਼ਨ ਮੂਵੀ ਦੀ ਕਰਨ ਦਾ, ਅਸੀਂ ਖੁਦ ਚਾਹੁੰਦੇ ਹਾਂ ਜੀ। ਹਾਂਜੀ, ਫਿਰ ਪਹਿਲ ਕਦਮੀ ਕਿਸੇ ਨੂੰ ਕਰਨੀ ਪੈਣੀ ਸੀ ਜੀ, ਕਿਉਂਕਿ ਇਸ ਤਰ੍ਹਾਂ ਦਾ ਗੱਡੀ ਨਹੀਂ ਚੱਲਣੀ ਸੀ। ਫਿਰ ਅਸੀਂ ਮਨ ਬਣਾ ਕੇ ਜੀ ਇਹ ਡੇਟ ਫਾਈਨਲ ਕਰਕੇ ਉਸ ਪਰਮਾਤਮਾ ਦਾ ਨਾਮ ਲੈ ਕੇ ਤੇ ਬਾਕੀ ਫਿਰ ਅਸੀਂ ਮਨ ਬਣਾ ਹੀ ਲਿਆ ਵੀ ਇਹਨੂੰ ਰਿਲੀਜ਼ ਹੁਣ ਕਰ ਦਿਓ ਤਾਂ ਕਿ ਅਗਲੀ ਫਿਲਮ ਦਾ ਅਸੀਂ ਜੀ। ਕਿਸਾਨਾਂ ਦਾ ਮੁੱਦਾ ਚੱਲ ਰਿਹਾ ਹੈ ਹਰਦੀਪ ਜੀ, ਕਿਉਂਕਿ ਹਰ ਕੋਈ ਆਪਣੇ ਵੱਲੋਂ ਕੋਈ ਨਾ ਕੋਈ ਆਪਣੇ ਵੱਲੋਂ ਤਿਲ ਫੁੱਲ ਜਿਹੜਾ ਭੇਟਾ ਕਰ ਰਿਹਾ ਕਿਸਾਨੀ ਅੰਦੋਲਨ ਨੂੰ ਲੈ ਕੇ, ਚਾਹੇ ਉਹ ਕੋਈ ਐਕਟਰ ਹੈ, ਕੋਈ ਸੁਪਰਸਟਾਰ ਹੈ, ਕੋਈ ਸਿੰਗਰ ਹੈ, ਸਾਰੇ ਕਿਸਾਨ ਅੰਦੋਲਨ ਦਾ ਹਿੱਸਾ ਬਣਦੇ ਨੇ। ਕੋਈ ਨਾ ਕੋਈ ਆਪਣੀ ਆਵਾਜ਼ ਹਮੇਸ਼ਾ ਬੁਲੰਦ ਕਰਦਾ ਰਹਿੰਦਾ। ਕੀ ਤੁਹਾਡੇ ਮਨ 'ਚ ਹੈ ਕੋਈ ਅਜਿਹਾ ਕਿ ਕਿਸਾਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕੀਤੀ ਜਾਵੇ? ਬਿਲਕੁਲ ਹੈਗਾ ਜੀ, ਕਿਉਂਕਿ ਮੈਂ ਖੁਦ ਇੱਕ ਕਿਸਾਨ ਦਾ ਪੁੱਤ ਹਾਂ ਔਰ ਇਹ मूवी मेरे डैड के नाम से ਅਸੀਂ ਡੈਡੀਕੇਟ ਕੀਤੀ ਹੈ, ਸਰਦਾਰ ਸ਼ਿਵਰਾਜ ਸਿੰਘ ਜੀ ਢਿੱਲੋਂ ਸਾਹਿਬ ਦੇ ਨਾਮ ਤੇ। ਨਿਊ ਦੀਪ ਦੇ ਨਾਮ ਦਾ ਉਹਨਾਂ ਨੇ ਬੈਨਰ ਬਣਾਇਆ ਹੋਇਆ ਸੀ, ਜਿਹੜੀ ਸਾਡੀ ਟਰਾਂਸਪੋਰਟ ਦਾ ਨਾਮ ਦੀ ਏਰੀਆ, ਉਹਨਾਂ ਦੇ ਨਾਮ ਤੇ ਅਸੀਂ ਇਹਨੂੰ ਆਪਣਾ ਲਾਂਚ ਕੀਤਾ ਜੀ। ਬਟ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਅਸੀਂ ਜੋ ਵੀ ਬਣੇ ਆ, ਕਿਸਾਨ ਦੀ ਧਰਤੀ ਤੇ ਹੀ ਅਸੀਂ ਪੈਦਾ ਹੋਏ ਆ, ਕਿਸਾਨਾਂ ਕਰਕੇ ਹੀ ਅਸੀਂ ਬਣੇ ਆ। ਜ਼ਮੀਨ ਚੋਂ ਹੀ ਅਸੀਂ ਨਿਕਲ ਕੇ ਇਸ ਸਟੇਜ ਤੇ ਪਹੁੰਚੇ ਤਾਂ ਕਿ ਅਸੀਂ ਇਹ ਮੂਵੀ ਬਣਾ ਸਕੀਏ। ਤੇ ਮੈਂ ਆਪਦੀ ਇਸ ਮੂਵੀ ਦਾ 5% ਪ੍ਰੋਫਿਟ ਐਲਾਨ ਕਰ ਚੁੱਕਿਆ ਪਹਿਲਾਂ ਵੀ, ਔਰ ਤੁਹਾਡੇ ਮਾਧਿਅਮ ਦੇ ਜ਼ਰੀਏ ਵੀ ਮੈਂ ਇਹੀ ਬੇਨਤੀ ਕਰੂੰਗਾ ਸਾਰੇ ਜਿੰਨੇ ਵੀ ਮੇਰੇ ਭਰਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਆ ਕਿ ਇਸ ਮੂਵੀ ਦਾ ਜੋ ਵੀ ਸਾਨੂੰ ਪ੍ਰੋਫਿਟ ਹੋਊਗਾ ਉਹਦਾ 5% ਅਸੀਂ ਜਿਹੜੇ ਇਸ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਆ ਉਹਨਾਂ ਦੇ ਨਾਮ ਬਕਾਇਦਾ ਤੌਰ ਤੇ ਚੈੱਕ ਕਰਕੇ ਅਸੀਂ ਦੇ ਕੇ ਆਵਾਂਗੇ ਤਾਂ ਕਿ ਕਿਸੇ ਨਾਲ ਕੋਈ ਪੱਖਪਾਤ ਨਾ ਹੋਵੇ। ਇੱਕ ਤੋਂ ਸਟਾਰਟ ਕਰਕੇ ਇਹ ਸਿਲਸਿਲਾ ਸਾਡਾ ਜਾਰੀ ਰਹੂਗਾ। ਸਾਡੀ ਆਮਦਨ ਦੇ ਵਿੱਚੋਂ ਅਸੀਂ 5% ਦਿੰਦੇ ਰਵਾਂਗੇ ਜੀ। ਬੜੇ ਰੰਗਾਂ 'ਚ ਲੱਗਦਾ ਮਾਮਾ ਅੱਜ ਤਾਂ ਤੂੰ। ਲੈ ਹੋਵਰ ਜਿਹੜੇ ਰੰਗ ਆਪਾਂ ਲੱਗ ਆਏ ਆ ਹਰੇਕ ਲਾ ਦੂ ਕਿਤੇ। ਬੁੜਾ ਨਹੀਂ ਕਹਿਣਾ, ਚਿਗਾਠਾ ਪੱਟ ਦੂ ਚਿਗਾਠਾ। ਸਤਿ ਸ਼੍ਰੀ ਅਕਾਲ ਜੀ ਸਰਦੋਈ ਸਾਹਿਬ, ਆਪਣਾ ਸੋਈ ਸਾਹਿਬ ਤੁਸੀਂ ਆ ਗਏ ਹੋ ਮੈਦਾਨ ਦੇ ਵਿੱਚ ਜੀ, ਧੰਨਵਾਦ। ਤੇ ਆਪਣਾ ਮੈਂ ਤੁਹਾਤੋਂ ਹੁਣ ਇਜਾਜ਼ਤ ਲਊਂਗਾ ਤੇ ਮੈਂ ਆਪਦਾ ਮਾਈਕ ਹੁਣ ਹੈਂਡ ਓਵਰ ਕਰ ਰਿਹਾ ਜੀ ਸੋਈ ਸਾਹਿਬ ਨੂੰ। ਤੁਸੀਂ ਇਹਨਾਂ ਨਾਲ ਗੱਲਾਂ ਬਾਤਾਂ ਕਰੋ, ਮੈਨੂੰ ਪਲੀਜ਼ ਛੁੱਟੀ ਦਿਓ ਜੀ, ਮੈਂ ਜਾਣਾ ਕਿਤੇ, ਮੇਰਾ ਟਾਈਮ ਦਿੱਤਾ ਗਿਆ। ਥੈਂਕ ਯੂ ਸੋ ਮਚ ਜੀ। ਤੇ ਸੋਈ ਸਾਹਿਬ ਪਲੀਜ਼ ਕੰਟੀਨਿਊ ਜੀ। ਸਰਦਾਰ ਸੋਹੀ ਸਾਹਿਬ ਨੂੰ ਕੌਣ ਨਹੀਂ ਜਾਣਦਾ ਜੀ, ਸਿਨੇਮਾ ਘਰਾਂ ਦੀ ਇਹ ਰੌਣਕ ਨੇ, ਇਹ ਸ਼ਾਨ ਨੇ। ਜਦੋਂ ਵੀ ਸਿਨੇਮਾ ਘਰਾਂ ਦੇ ਵਿੱਚ ਇਹਨਾਂ ਦਾ ਨਾਂ ਆਉਂਦਾ ਜਾਂ ਇਹਨਾਂ ਦੀ ਇੱਕ ਤਸਵੀਰ ਆਉਂਦੀ ਹੈ, ਲੋਕਾਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਆ ਜਾਂਦੀ। ਦੇਖੋ ਮੇਰੇ ਚਿਹਰੇ ਦੇ ਉੱਤੇ ਵੀ ਖੁਸ਼ੀ ਆ ਗਈ ਹੈ, ਕਿਉਂਕਿ ਇਹ ਲੁਕਣ ਵਿੱਚ ਹੀ ਖੇਡ ਰਹੇ ਸੀ ਸਾਡੇ ਨਾਲ ਹੁਣ ਤੱਕ, ਕਦੇ ਆ ਜਾਂਦੇ ਸੀ ਕਦੇ ਚਲੇ ਜਾਂਦੇ ਸੀ। ਸੋ ਫਿਲਹਾਲ ਅਸੀਂ ਇਹਨਾਂ ਨੂੰ ਫੜ ਲਿਆ ਜੀ। ਸੋਹੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਸ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ ਮੇਰੀ ਸਾਰੇ ਆਸਟ੍ਰੇਲੀਆ ਵਾਸੀਆਂ ਨੂੰ, ਤੁਹਾਨੂੰ ਵੀ, ਮੇਰੇ ਜਿਹੜੇ ਸਾਥੀ ਕਲਾਕਾਰ ਬੈਠੇ ਨੇ, ਮੇਰੇ ਪ੍ਰੋਡਿਊਸਰ ਦਾ ਬੈਠੇ ਨੇ। ਸੋਹੀ ਸਾਹਿਬ ਟਾਈਮ ਤੇ ਤੁਸੀਂ ਵੱਖੋ ਵੱਖਰੇ ਰੋਲ ਕਰਦੇ ਹੋ ਹਮੇਸ਼ਾ ਮੂਵੀਜ਼ ਦੇ ਵਿੱਚ, ਤੁਹਾਡਾ ਇੱਕ ਵੱਖਰਾ ਅੰਦਾਜ਼ ਹੈ ਡਾਇਲੌਗ ਡਿਲੀਵਰ ਕਰਨ ਦਾ, ਹਰ ਵਾਰ ਤੁਸੀਂ ਵੱਖਰੇ ਕਰੈਕਟਰ ਨਿਭਾਉਂਦੇ ਹੋ। ਸੋ ਉੱਚਾ ਪਿੰਡ ਮੂਵੀ ਦੇ ਵਿੱਚ ਤੁਹਾਡਾ ਕਿਹੋ ਜਿਹਾ ਰੋਲ ਹੈ ਜੀ? ਮੇਰੇ ਚਿਹਰੇ ਤੇ ਰੌਣਕ ਆ ਗਈ ਹੈ, ਖੁਸ਼ੀ ਆ ਗਈ ਹੈ ਜਦੋਂ ਮੈਨੂੰ ਹਰਜਿੰਦਰ ਨੇ ਪੁੱਛਿਆ ਕਿ ਤੁਹਾਡਾ ਇਹ ਰੋਲ ਕਿਹੋ ਜਿਹਾ ਫਿਲਮ ਦੇ ਵਿੱਚ। ਰੋਲ ਮੇਰਾ ਰੋਲ ਇਹੋ ਜਿਹੇ ਜਿਹੜੇ ਕਿਰਦਾਰ ਨੇ ਮੇਰੇ ਬਹੁਤ ਆਸ-ਪਾਸ ਦੇ ਨੇ। ਮੈਂ ਨਾਨਕੇ ਪਿੰਡ ਜੰਮਿਆ ਤੇ ਮੇਰਾ ਜਿਹੜਾ ਮਾਮਾ, ਸਗਾ ਮਾਮਾ ਹੈ ਨਹੀਂ ਸੀ, ਬੀਬੀ ਜੀ ਦੇ ਤਾਏ ਦਾ ਮੁੰਡਾ, ਉਹ ਇਹੋ ਜਿਹੇ ਕਰੈਕਟਰ ਸੀਗਾ ਜਿਹੋ ਜਿਹਾ ਮੈਂ ਨਿਭਾ ਰਿਹਾ। ਤੋ ਉਹ ਮੈਨੂੰ ਜ਼ਿਆਦਾ ਤਕਲੀਫ ਨਹੀਂ ਆਈ ਰੋਲ ਪਲੇ ਕਰਨ ਦੀ। ਹੱਸਦੇ ਪਹਿਲੀ ਵਾਰੀ ਦੇਖੋਗੇ ਕਿ ਸ਼ਰਾਰਤੀ ਬਦਮਾਸ਼, ਨੌਟੀ ਬਦਮਾਸ਼। ਸਮਝ ਨਹੀਂ ਆਉਂਦੀ ਸਾਹਮਣੇ ਵਾਲੇ ਨੂੰ ਇਹ ਬੰਦੇ ਨੇ ਕਿ ਪਜਾਮੇ ਨੇ। ਹਾਂਜੀ ਬਿਲਕੁਲ ਏਦਾਂ ਹੀ ਹੈ, ਉਹ ਬੰਦੇ ਨੇ ਕਿ ਪਜਾਮੇ ਨੇ, ਪਤਾ ਨਹੀਂ ਲੱਗਦਾ। ਕਰੈਕਟਰ ਨੂੰ ਤਾਂ ਤੁਸੀਂ ਆਪਣੇ ਨੂੰ ਜਿਉਂਦੇ ਹੋ ਜੀ ਬਿਲਕੁਲ, ਜਿਹੜੀ ਵੀ ਤੁਹਾਨੂੰ ਕੋਈ ਕਿਰਦਾਰ ਦਿੱਤਾ ਜਾਂਦਾ। ਅਸੀਂ ਪਜਾਮੇ ਨੂੰ ਪੁੱਠਾ ਕਰਕੇ ਕਦੇ ਪੈਂਟ ਬਣਾ ਲੈਣੇ, ਕਦੇ ਨਿੱਕਰ ਬਣਾ ਲੈਣੇ। ਮਤਲਬ ਬਣਾਉਂਦੇ ਵੀ ਫਿਲਮ ਚ ਜਿਹੜੀ ਸਾਡੀ ਅਦਾਇਗੀ ਉਹ ਏਦਾਂ ਹੀ ਆ। ਲੋਕ ਸਮਝ ਹੀ ਨਹੀਂ ਪਾਉਂਦੇ ਵੀ ਇਹ ਯਾਰ ਕੀ ਸ਼ਾਇਦ ਦੋਵੇਂ ਜਾਣੇ ਮਾਮਾ ਭਾਂਜਾ। ਬਹੁਤ ਕਮਾਲ ਦਾ ਕਰੈਕਟਰ ਲਿਖਿਆ ਹੈ ਔਰ ਜੋ ਹੈਂਡਲਿੰਗ ਹੁੰਦੀ ਹੈ ਉਹ ਵੀ ਸੋਹਣੀ ਹੋਈ ਹੈ ਸਾਡੇ ਕਿਰਦਾਰਾਂ ਦੀ। ਨਵਦੀਪ ਨੇ ਮੇਰੇ ਨਾਲ ਬਹੁਤ ਕੌਨਫੀਡੈਂਸ ਨਾਲ ਕੰਮ ਕੀਤਾ। ਉਹ ਇਹ ਲੱਗੇ ਹੀ ਨਹੀਂ ਕਿ ਇਹ ਮੁੰਡਾ ਪਹਿਲੀ ਫਿਲਮ ਕਰ ਰਿਹਾ ਹੈ
ਜਾਂ ਪਹਿਲੀ ਵਾਰੀ ਐਕਟਿੰਗ ਕਰ ਰਿਹਾ। ਅਸੀਂ ਬਿਲਕੁਲ ਏਦਾਂ ਦੇ ਆਮੋ ਸਾਹਮਣੇ ਪਹਿਲੀ ਵਾਰੀ ਹੋਏ ਆ। ਤੇ ਜਿਹੜੀ ਸਾਡੀ ਹੀਰੋਇਨ ਹੈ ਪੂਨਮ ਸੂਦ, ਉਹ ਮੈਂ ਗਾਣਿਆਂ 'ਚ ਦੇਖਦਾ ਹੁੰਦਾ ਸੀ, ਲੇਕਿਨ ਐਕਟਿੰਗ ਕੀਤੀ ਸਾਹਮਣੇ ਬਹੁਤ ਕਮਾਲ ਦੀ। ਇਹ ਜੁੜੀ ਲੱਗਦਾ ਕਿ ਇਹ ਛੜਪਾ ਮਾਰਨ ਵਾਲੀ ਹੈ ਆਪਣੇ ਕੈਰੀਅਰ ਦਾ। ਸੋਹੀ ਸਾਹਿਬ, ਇੱਕ ਪੰਜਾਬੀ ਸਿਨੇਮੇ ਵਿੱਚ ਠਹਿਰਾਅ ਆ ਗਿਆ ਸੀ ਜੀ ਕੋਵਿਡ-19 ਦੀ ਸਿਚੁਏਸ਼ਨ ਕਰਕੇ। ਅਜੇ ਵੀ ਬਹੁਤ ਸਾਰੀਆਂ ਹਦਾਇਤਾਂ ਜਿਹੜੀਆਂ ਹੈਗੀਆਂ ਪੰਜਾਬ 'ਚ ਜਾਰੀ ਨੇ। ਕਿਵੇਂ ਦਾ ਮਾਹੌਲ ਸੀਗਾ? ਕੀ ਮਨ ਦੇ ਵਿੱਚ ਚੱਲ ਰਿਹਾ ਸੀ ਕਿ ਮੈਨੂੰ ਰੋਲ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ? ਇੱਕ ਬਿਲਕੁਲ ਨਵੀਂ ਸਟਾਰ ਕਾਸਟ ਦੇ ਨਾਲ ਤੁਸੀਂ ਆਪਣੇ ਆਪ ਨੂੰ ਕਿਵੇਂ ਮਹਿਸੂਸ ਕੀਤਾ? ਨਹੀਂ, ਜਦੋਂ ਮੈਨੂੰ ਰੋਲ ਸੁਣਾਇਆ ਮੈਨੂੰ ਤਾਂ ਬਹੁਤ ਖੁਸ਼ੀ ਹੋਈ। ਮੈਂ ਕਿਹਾ ਯਾਰ ਵਾਹ, ਇਹੋ ਜਿਹਾ ਰੋਲ ਮੈਂ ਅੱਜ ਤੱਕ ਕੀਤਾ ਨਹੀਂ ਸੀ। ਅਲੱਗ ਹੈ, ਡਿਫਰੈਂਟ ਹੈ, ਬਿਲਕੁਲ ਅਲੱਗ ਹੈ। ਉਹ ਨਹੀਂ ਤਾਂ ਆਸ-ਪਾਸ ਦੇ ਕਰੈਕਟਰ ਹੁੰਦੇ ਨੇ। ਜੇ ਕੋਈ ਬਦਮਾਸ਼ੀ ਵਾਲਾ ਜੋ ਇਹਦੇ ਬੰਦੂਕਾਂ ਚੱਕੀ ਫਿਰਦੇ ਆ, ਇਹੋ ਜਿਹੇ ਕਰੈਕਟਰ ਵੀ ਮੈਂ ਕੀਤੇ ਨੇ, ਪਰ ਇਹਦੀ ਸ਼ੇਡ ਹੀ ਡਿਫਰੈਂਟ ਹੈ। ਇਸ ਕਰਕੇ ਬਹੁਤ ਮਜ਼ਾ ਆਇਆ ਮੈਨੂੰ ਇਹ ਨਾਟਕ ਕਰਦੇ ਕਰਦੇ। ਜਦੋਂ ਅਸੀਂ ਫਿਲਮਾਂ 'ਚ ਪੈਰ ਰੱਖਦੇ ਹਾਂ, ਉਦੋਂ ਇਹ ਹੁੰਦਾ ਕਿ ਜਿਹੜੇ ਥੀਏਟਰ ਦੇ ਕਲਾਕਾਰ ਨੇ ਉਹਨਾਂ ਨੂੰ ਵਰਸਟੈਲਿਟੀ ਦਾ ਬੜਾ ਚਾਅ ਹੁੰਦਾ ਕਿ ਮੈਂ ਇਹ ਪ੍ਰੂਵ ਕਰ ਸਕਾਂ ਕਿ ਮੈਂ ਵਰਸਟਾਈਲ ਐਕਟਰ ਹਾਂ। ਸੋ ਕਿਰਪਾ ਪਰਮਾਤਮਾ ਦੀ, ਬਾਕੀ ਦਰਸ਼ਕਾਂ ਦੀ ਬਹੁਤ, ਕਿ ਮੈਨੂੰ ਹਰ ਰੂਪ 'ਚ, ਹਰ ਰੰਗ 'ਚ ਲੋਕਾਂ ਨੇ ਪਸੰਦ ਕੀਤਾ। ਇਹ ਤੁਹਾਡੇ ਚਿਹਰੇ ਦੀ ਸਮਾਈਲ ਵੀ ਦੱਸ ਰਹੀ ਹੈ ਕਿ ਇਹ ਰੂਪ ਰੰਗ ਤੋਂ ਵੀ ਮੈਨੂੰ ਯਾਦ ਆਇਆ ਜੀ, ਮੈਨੂੰ ਤਕਰੀਬਨ ਤੁਹਾਨੂੰ ਮਿਲੇ ਨੂੰ 7 ਸਾਲ ਹੋ ਗਏ ਤੇ ਰੂਪ ਰੰਗ ਅਜੇ ਵੀ ਤੁਹਾਡਾ ਹੋਇਆ ਜੀ ਕਾਇਮ ਆ। ਕੀ ਰਾਜ਼ ਹੈ? ਇਹ ਰੋਲ ਜਿਹੜੇ ਨੋਟੀ ਰੋਲ ਕਰਕੇ ਤਾਂ ਨਹੀਂ ਕਿਤੇ ਉੱਥੇ? ਜਦੋਂ ਤੁਹਾਡੇ ਵਰਗੀਆਂ ਸੋਹਣੀਆਂ ਕੁੜੀਆਂ ਇੰਟਰਵਿਊ ਕਰਨ, ਆਪੇ ਚਿਹਰੇ ਤੇ ਨੂਰ ਆ ਜਾਂਦਾ। ਹੁਣ ਮੇਰੇ ਕੋਲ ਕੋਈ ਗੱਲ ਨਹੀਂ ਹੈ ਤੁਹਾਨੂੰ ਕਹਿਣ ਦੀ। ਥੈਂਕ ਯੂ ਜੀ। ਅੱਛਾ ਜੀ, ਹਾਂਜੀ। ਨਹੀਂ, ਇਹ ਜਿਹੜਾ ਪ੍ਰੋਫੈਸ਼ਨ ਹੈ ਨਾ, ਇਹਦਾ ਵੈਸੇ ਹੀ ਵੱਖਰਾ ਹੀ ਚਾਅ ਹੁੰਦਾ। ਜਦੋਂ ਆਮ ਕੋਰੋਨਾ 'ਚ ਘਰ ਬੈਠੇ ਰਹੇ ਆ, ਉਦੋਂ ਇਹ ਚਿਹਰੇ ਬੁਝੇ ਸੀ। ਜਦੋਂ ਸੈੱਟ ਕੈਮਰੇ ਸਾਹਮਣੇ ਜਾਈਦਾ, ਉਦੋਂ ਲੱਗਦਾ ਕਿ ਅਸੀਂ ਸਾਡੇ ਪਰਿਵਾਰ 'ਚ ਆ ਗਏ ਹਾਂ। ਇਹ ਸਾਡਾ ਪਰਿਵਾਰ ਹੈ, ਆਲੇ ਦੁਆਲੇ ਸਾਰੇ ਸਾਡੇ ਬੱਚੇ, ਸਾਡੇ ਭੈਣ ਭਰਾ, ਸਾਡੇ ਅੰਕਲ ਆਂਟੀਆਂ, ਮੇਰੇ ਹਾਣ ਦੇ ਜਿਹੜੇ ਹੈਗੇ ਸਾਰਿਆਂ ਨੂੰ ਚਾਅ ਚੜਿਆ ਹੁੰਦਾ ਸੈੱਟ ਤੇ ਕਿ ਹੁਣ ਅਸੀਂ ਐਕਟ ਕਰ ਰਹੇ ਹਾਂ, ਆਪਣੇ ਪ੍ਰੋਫੈਸ਼ਨ ਨੂੰ ਜਿਉਂ ਰਹੇ ਹਾਂ। ਜਿਹੜੀ ਮੈਂ ਕਿੰਨੀ ਵਾਰੀ ਐਕਟਿੰਗ ਦੇ ਫੀਲਡ 'ਚ ਜਦੋਂ ਮੈਂ ਕੋਈ ਇੰਟਰਵਿਊ ਨੇ ਮੈਂ ਕਹਿਣਾ ਹੁੰਦਾ ਕਿ ਜਿਹੜਾ ਇਹ ਆਰਟ ਹੈ, ਇਹ ਮੈਂ ਜਿਵੇਂ ਰਾਂਝਾ ਹੀਰ ਨੂੰ ਵਿਆਹ ਲਿਆ ਸੀ, ਐ ਵਿਆਹ ਨੂੰ ਮੈਨੂੰ ਵੀ 12 ਸਾਲ ਲੱਗੇ। ਮੈਂ 75 ਤੋਂ ਲੈ ਕੇ 87 ਤੱਕ ਥੀਏਟਰ ਕੀਤਾ। ਉਸ ਦੌਰਾਨ ਮੈਂ ਜਿਵੇਂ ਰਾਂਝੇ ਨੇ ਮੱਝਾਂ ਚਰਾਈਆਂ ਸੀ, ਮੈਂ ਵੀ ਸਟੇਜ ਤੇ ਕਿੱਲਾਂ ਠੋਕੀਆਂ ਨੇ, ਝਾੜੂ ਲਾਏ ਨੇ, ਉਸਤਾਦਾਂ ਦੇ ਹੁੱਕੇ ਭਰਨਾ ਜਿਹਨੂੰ ਕਹਿੰਦੇ, ਉਹ ਟਿਵਾਣਾ ਸਾਹਿਬ ਦੇ ਉਸੇ ਤਰ੍ਹਾਂ ਸੇਵਾ ਕੀਤੀ ਹੈ। ਜਿਵੇਂ ਘੁਮਾਰਾਂ ਦੇ ਆਵੇ 'ਚ ਪੱਕਦਾ ਹੁੰਦਾ ਭਾਂਡਾ, ਮੈਂ ਉੱਥੇ 12 ਸਾਲ ਪੱਕ ਕੇ ਨਿਕਲਿਆ। ਇਸ ਕਰਕੇ ਹੁਣ ਜਿਹੜੀ ਟੁਣਕਾਰ ਹੈ ਉਹ ਭਾਂਡੇ ਦੀ ਬੜੀ ਸੋਹਣੀ ਆਉਂਦੀ ਹੈ, ਮੈਨੂੰ ਆਪ ਨੂੰ ਵੀ ਸੁਣਦੀ ਰਹਿੰਦੀ ਹੈ। ਆਪਣੀ ਟੁਣਕਾਰ ਆਪ ਸੁਣਨੀ ਬਹੁਤ ਮੁਸ਼ਕਿਲ ਕੰਮ ਹੁੰਦਾ। ਇਹਦੇ ਵਾਸਤੇ ਐਕਸਪੀਰੀਅੰਸ, ਇਹਦੇ ਵਾਸਤੇ ਲਾਈਫ ਨੂੰ ਨੇੜਿਓਂ ਸਮਝਣਾ, ਜਿਹੜੇ ਵੱਡੇ ਵੱਡੇ ਲੋਕਾਂ ਦੀ ਸੰਗਤ ਕਰਨਾ, ਉਹ ਚੀਜ਼ ਉਹ ਤੁਹਾਨੂੰ ਨਿਖਾਰ ਲਿਆਉਂਦੀ ਹੈ। ਤੋ ਇਸ ਕਰਕੇ ਜਿਹੜਾ ਇੱਕ ਮੈਂ ਕਰੈਕਟਰ ਖੇਡਾ, ਇਹ ਮੈਂ ਦੱਸਿਆ ਕਿ ਮੈਂ ਮੇਰੇ ਮਾਮਾ ਜੀ ਇਸ ਕਰੈਕਟਰ ਦੇ ਬਹੁਤ ਆਸ-ਪਾਸ ਸੀਗੇ। ਤੋ ਉਹ ਇਲਾਕੇ ਦੇ ਕਹਿੰਦੇ ਸੀ ਵੀ 10 ਨੰਬਰੀਏ, ਮੇਰਾ ਮਾਮਾ 10 ਨੰਬਰੀਆ ਸੀ, ਇਸੇ ਕਰਕੇ ਮੈਂ ਟਕਾ ਕੇ ਬੋਲਦਾ, ਬੁੜਾ ਨਹੀਂ ਕਹਿਣਾ, ਬੁੜਾ ਨਹੀਂ ਕਹਿਣਾ, ਮੈਂ ਤਾਂ ਪੰਡ ਨੂੰ ਚਗਾਠਾਂ। ਅੱਛਾ ਜੀ, ਇਹ ਡਾਇਲੌਗਸ ਨੇ ਤੁਹਾਡੇ ਮੂਵੀ ਦੇ ਵਿੱਚ? ਹਾਂਜੀ, ਇਹ ਮੇਰਾ ਡਾਇਲੌਗ ਹੈ। ਇਹ ਡਾਇਲੌਗ ਆਲਰੇਡੀ ਹਿੱਟ ਹੋ ਚੁੱਕਿਆ। ਅਰੇ ਵਾਹ, ਕੀ ਬਾਤ ਹੈ ਜੀ। 3 ਸਤੰਬਰ ਨੂੰ ਇਹ ਮੂਵੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਵਰਲਡ ਵਾਈਡ ਦੇ ਵਿੱਚ, ਤੇ ਤੁਹਾਡਾ ਕੀ ਸੰਦੇਸ਼ ਹੈ ਲੋਕਾਂ ਨੂੰ? ਤੁਸੀਂ ਕਿਸ ਤਰ੍ਹਾਂ ਨਾਲ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਨੇ ਕਿ ਆਓ ਮੂਵੀ ਦੇਖੋ? ਮੈਂ ਲੋਕਾਂ ਨੂੰ ਇੱਕੋ ਮੈਸੇਜ ਦੇਣਾ ਚਾਹੁੰਦਾ ਕਿ ਦੇਖੋ, ਕੋਰੋਨਾ ਦਾ ਦੌਰ ਆਲਮੋਸਟ ਖਤਮ ਹੁੰਦਾ ਜਾ ਰਿਹਾ ਹੈ, ਤੇ ਤੁਸੀਂ ਆਪਣੇ ਘਰਾਂ ਤੋਂ ਨਿਕਲੋ ਔਰ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਓ। ਇਹ ਫਿਲਮ ਦੇਖੋ। ਫਿਲਮਾਂ ਨੇ ਜਿਹੜੀਆਂ ਉਹ ਸਾਡੇ ਸਮਾਜ ਨੂੰ ਜੋੜਦੀਆਂ ਨੇ, ਸੋਹਣੇ ਮੈਸੇਜ ਦਿੰਦੀਆਂ ਨੇ। ਸਾਡੀ ਜਿਹੜੀਆਂ ਅਗਲੀਆਂ ਪੀੜ੍ਹੀਆਂ ਆਉਣ ਵਾਲੀਆਂ ਨੇ, ਉਹ ਪੰਜਾਬੀ ਤੋਂ ਜਿਹੜੇ ਬਾਹਰ ਚਲੇ ਗਏ, ਅੱਧਾ ਪੰਜਾਬ ਦਾ ਬਾਹਰ ਬੈਠਾ, ਉਸ ਪੰਜਾਬੀ ਤੋਂ ਟੁੱਟਦੇ ਜਾ ਰਹੇ ਸੀਗੇ। ਸਿਰਫ ਸਿਨੇਮਾ ਪੰਜਾਬੀ ਦਾ ਸਿਨੇਮਾ ਜਿਹਨੇ ਬੱਚਿਆਂ ਨੂੰ ਮੁੜ ਕੇ ਪੰਜਾਬੀ ਨਾਲ ਜੋੜਿਆ। ਉਹ ਬੱਚੇ ਆਸਟ੍ਰੇਲੀਆ ਵੀ ਮੇਰੇ ਰਿਲੇਟਿਵ ਨੇ, ਕੈਨੇਡਾ ਮੇਰੇ ਦੋਸਤ ਨੇ, ਉੱਥੇ ਵੀ ਮੇਰੀ ਦੋਤੀ ਹੈ, ਉੱਥੇ ਰਹਿੰਦੀ ਹੈ। ਤੋ ਉਹ ਸਾਰੇ ਮੇਰੇ ਮਿੱਤਰ ਨੇ, ਮੇਰੇ ਸਾਡੇ ਪਿੰਡ ਵੱਲੋਂ ਮੇਰੇ ਚਾਚੇ ਤਾਏ ਉੱਥੇ ਰਹਿੰਦੇ ਨੇ। ਉਹ ਸਾਰਿਆਂ ਨੂੰ, ਉਹਨਾਂ ਦੇ ਬੱਚੇ ਜਿਹੜੇ ਸੀ ਪੰਜਾਬੀ ਭੁੱਲਦੇ ਜਾ ਰਹੇ ਸੀ,
ਜਦੋਂ ਸਿਨੇਮਾ ਦੇਖਣ ਜਾਂਦੇ ਆ ਆਪਦੇ ਮੰਮੀ ਡੈਡੀ ਦੀ ਉਂਗਲੀ ਫੜ ਕੇ ਕਹਿੰਦੇ ਪਾਪਾ ਲੈਟ ਅਸ ਗੋ ਫॉर ਪੰਜਾਬੀ ਮੂਵੀ ਤੋ ਉਹ ਚਾਹ ਚੜਦਾ ਹੈ ਜਦੋਂ ਬੇਸ਼ੱਕ ਗੋਲ ਗੋਲ ਦੀ ਪੰਜਾਬੀ ਬੋਲਦੇ ਨੇ ਉਹ ਸਾਡੇ ਵਾਂਗੂ ਜੇ ਅਸੀਂ ਕਹੀਏ ਅਸੀਂ ਤਾਂ ਬੋਲਦੇ ਹਾਂ ਹਾਊ ਆਰ ਯੂ ਆਰ ਕਿੰਨਾ ਕਲੀਅਰ ਬੋਲਦੇ ਹਾਂ ਆਰ ਤਾਂ ਬੋਲਦੇ ਹੀ ਨਹੀਂ ਲੇਕਿਨ ਐਕਸੈਂਟ ਦਾ ਫਰਕ ਹੈ ਲੇਕਿਨ ਪੰਜਾਬੀ ਬੋਲਦੇ ਨੇ ਮੇਰੀ ਭਤੀਜੀ ਹੈ ਇੱਥੇ ਉਹਦਾ ਬੇਟਾ ਉਹ ਵੱਡੇ ਨਾਨਾ ਜੀ ਮੈਂ 4 ਸਾਹਿਬਜ਼ਾਦਿਆਂ ਦੇ ਨਾਂ ਯਾਦ ਕਰ ਲਏ ਨੇ ਮੈਨੂੰ ਪਹਿਲੀ ਪੌੜੀ ਦਾ ਪਾਠ ਵੀ ਆਉਂਦਾ ਆ ਮੈਂ ਕਿਹਾ ਵੈਰੀ ਗੁੱਡ ਉਹ ਇਹੋ ਜਿਹੀ ਪੰਜਾਬੀ ਲੇਕਿਨ ਪੰਜਾਬੀ ਬੋਲਦੇ ਸਾਡੀ ਮਦਰ ਟੰਗ ਹੀ ਨੇ ਐਕਸੈਂਟ ਦਾ ਚੇਂਜ ਹੁੰਦਾ ਹੈ ਤੋ ਇਹ ਚੀਜ਼ ਦੀ ਬੜੀ ਖੁਸ਼ੀ ਹੈ ਕਿ ਪੰਜਾਬੀ ਸਿਨੇਮਾ ਨੇ ਆਹ ਦਾਤ ਦਿੱਤੀ ਹੈ ਸਾਨੂੰ ਕਿ ਪੰਜਾਬੀ ਨੂੰ ਅੱਗੇ ਵਧਣ ਫੁੱਲਣ ਲਈ ਪੰਜਾਬੀ ਖਤਮ ਹੁੰਦੀ ਜਾ ਰਹੀ ਸੀ ਸਾਡੇ ਬੱਚੇ ਨੇ ਜਿਹੜੇ ਹੁਣ ਆਹ ਪੰਜਾਬ 'ਚ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਇਸ ਨੇ ਵੀ ਇੱਕ ਹਰੂਣਾ ਦਿੱਤਾ ਸਾਰਿਆਂ ਨੂੰ ਕਿ ਬਈ ਪੰਜਾਬੀ ਬਣੋ ਪੰਜਾਬ ਨਾਲ ਜੁੜ ਕੇ ਰਹੋ ਔਰ ਕਿਸਾਨੀ ਦੇ ਘੋਲ ਨੇ ਸਾਨੂੰ ਸਭ ਨੂੰ ਮੁੜ ਕੇ ਪੰਜਾਬੀ ਨਾਲ ਹੋਰ ਪਿਆਰ ਕਰਨ ਲਾ ਦਿੱਤਾ ਸਾਡੀਆਂ ਫਿਲਮਾਂ ਦੇ ਕਲਾਕਾਰ ਅਸੀਂ ਮੈਂ ਵੀ ਦਿੱਲੀ ਬਾਰਡਰ ਤੇ ਜਾਂਦਾ ਰਿਹਾ ਮੈਂ ਇੱਥੋਂ ਵੀ ਇੱਕ ਗਾਣਾ ਵੀ ਮੈਂ ਖੁਦ ਲਿਖਿਆ ਖੁਦ ਗਾਇਆ ਉਹ ਵੀ ਮੈਂ ਕਿਸਾਨਾਂ ਨੂੰ ਸਮਰਪਿਤ ਕੀਤਾ ਸੀਗਾ ਲਿਖਿਆ ਹੀ ਇਸ ਵਾਸਤੇ ਸੀਗਾ ਸੋ ਇਹ ਸਾਰੇ ਅਸੀਂ ਜੁੜੇ ਹੋਏ ਹਾਂ ਉਹ ਪੰਜਾਬੀ ਦੀ ਦੇਣ ਹੈ ਸਾਰੀ ਇਸ ਕਰਕੇ ਪੰਜਾਬੀ ਨੂੰ ਜ਼ਿੰਦਾ ਰੱਖਣ ਵਾਸਤੇ ਫਿਲਮਾਂ ਜ਼ਿੰਦਾ ਰਹਿਣੀਆਂ ਵੀ ਜ਼ਰੂਰੀ ਨੇ ਇਹ ਬਹੁਤ ਵੱਡਾ ਪਾਰਟ ਹੈ ਹਿੱਸਾ ਹੈ ਸਾਡੀ ਜ਼ਿੰਦਗੀ ਦਾ ਵੱਡੇ ਵੱਡੇ ਜਿਹੜੇ ਫਿਲਾਸਫਰ ਨੇ ਉਹ ਵੀ ਕਹਿੰਦੇ ਨੇ ਜਿਹੜੇ ਇਲਾਕੇ ਦਾ ਦੇਖਣਾ ਹੋਵੇ ਜਿਹੜੇ ਕੌਮ ਦਾ ਕੁਝ ਦੇਖਣਾ ਹੋਵੇ ਤਾਂ ਉਹਨਾਂ ਦੀ ਤੁਸੀਂ ਮਾਤਰ ਭਾਸ਼ਾ ਮਦਰ ਟੰਗ ਦੇਖੋ ਕਿ ਬੋਲਦੇ ਨੇ ਜਿੱਦਣ ਮਦਰ ਟੰਗ ਬੋਲਣੋਂ ਹਟ ਕੇ ਸਮਝੋ ਉਹ ਖਤਮ ਹੈ ਅਸੀਂ ਪੰਜਾਬੀ ਜਨਤਾ ਸਾਡੀ ਭਾਸ਼ਾ ਦਿੰਦੀ ਹੈ ਤਾਂ ਇਸ ਕਰਕੇ ਸਾਡੀ ਫਿਲਮ ਬਾਰੇ ਮੈਂ ਲੋਕਾਂ ਨੂੰ ਇਹ ਮੁੜ ਆਪਣੇ ਵੱਲੋਂ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਨਾਲ ਜ਼ਰੂਰ ਲੈ ਕੇ ਜਾਓ ਬਹੁਤ ਸਿੱਖਿਆ ਦਿੰਦੀਆਂ ਨੇ ਫਿਲਮਾਂ ਇਸ ਤੋਂ ਪਹਿਲਾਂ ਮੈਂ ਜਿਹੜੀ ਫਿਲਮ ਕਰੀ ਹੈ ਤੁਣਕਾ ਉਹ ਬਹੁਤ ਸੋਹਣਾ ਮੈਸੇਜ ਸੀ ਇਹ ਵੀ ਐਂਟਰਟੇਨਿੰਗ ਫਿਲਮ ਹੈ ਇਹਦੇ 'ਚ ਵੀ ਬੰਦੂਕਾਂ ਗੋਲੀਆਂ ਹੈਗੀਆਂ ਲੇਕਿਨ ਫਾਈਨਲੀ ਸਮਾਜ ਨੂੰ ਇੱਕ ਮੈਸੇਜ ਆਏਗਾ ਬਹੁਤ ਵਧੀਆ ਸੋ ਇਹ ਸਭ ਸੋ ਫਿਰ ਉਮੀਦ ਕੀਤੀ ਜਾ ਸਕਦੀ ਹੈ ਕਿ ਹਰ ਮੂਵੀ ਦੇ ਵਿੱਚ ਤੁਹਾਡਾ ਰੋਲ ਹੋਵੇਗਾ ਹੀ ਹੋਵੇਗਾ ਕਿਉਂਕਿ ਕੋਵਿਡ ਤੋਂ ਬਾਅਦ ਪਹਿਲਾਂ ਵੀ ਜਿੰਨੀਆਂ ਮੂਵੀਜ਼ ਆਈਆਂ ਤਕਰੀਬਨ ਤੁਸੀਂ ਹਰ ਮੂਵੀ ਦਾ ਸ਼ਿਕਾਰ ਹੁੰਦੇ ਹੋ ਤੇ ਹੁਣ ਵੀ ਜਿੰਨੀਆਂ ਮੂਵੀਜ਼ ਆ ਰਹੀਆਂ ਲੱਗਦਾ ਹੈ ਕਿ ਸੋਹੀ ਸਾਹਿਬ ਦੇ ਜਿਹੜੇ ਹੈਗੀਆਂ ਨੇ 12 ਉਂਗਲੀਆਂ ਪੈਰਾਂ ਦੀਆਂ ਵੀ ਮੈਂ ਨਾਲ ਗਿਣ ਰਹੀ ਹਾਂ ਮੇਰਾ ਸਿਰ ਕੀ ਹੋਤਾ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸਰਦਾਰ ਸੋਹੀ ਜੀ ਬਹੁਤ ਹੀ ਵਧੀਆ ਲੱਗਿਆ ਜੀ ਗੱਲਬਾਤ ਕਰਕੇ ਤਾਂ ਉਮੀਦ ਕਰਦੇ ਹਾਂ ਕਿ ਜਿਹੋ ਜਿਹਾ ਤੁਸੀਂ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਸੋ ਲੋਕਾਂ ਤੱਕ ਪਹੁੰਚ ਚੁੱਕਿਆ ਤੇ ਲੋਕ ਹੁਮਾ ਕੇ ਪਹੁੰਚਣਗੇ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਜਾਣਗੇ ਜਿਵੇਂ ਕਿ ਤੁਸੀਂ ਪੰਜਾਬੀ ਬੋਲੀ ਦੀ ਗੱਲਬਾਤ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਹਾਂ ਜੀ ਪੰਜਾਬੀ ਮੂਵੀ ਸਟਾਰ ਕਾਸਟ ਨਵਦੀਪ ਕਲੇਰ ਦੇ ਨਾਲ ਨਵਦੀਪ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸੋ ਤੁਹਾਡਾ ਕਿਹੋ ਜਿਹਾ ਰੋਲ ਹੈ ਨਵਦੀਪ ਜੀ ਇਸ ਮੂਵੀ ਦੇ ਵਿੱਚ ਖਾਸ ਕਰਕੇ ਤੁਹਾਡੀ ਪਹਿਲੀ ਇਹ ਮੇਨ ਲੀਡ ਮੂਵੀ ਤੁਸੀਂ ਕਰ ਰਹੇ ਹੋ ਪੰਜਾਬੀ ਦੀ ਸੋ ਕਿਹੋ ਜਿਹਾ ਤੁਹਾਡੇ ਜੋ ਦਿਮਾਗ ਦੇ ਵਿੱਚ ਆਇਆ ਸੀ ਕਿ ਆਹ ਮੂਵੀ ਲਈ ਮੈਂ ਮੇਨ ਰੋਲ ਕਰਨਾ ਹੈ ਕਿਉਂਕਿ ਤੁਸੀਂ ਜ਼ਿਆਦਾਤਰ ਤੁਹਾਨੂੰ ਸਾਈਡ ਰੋਲ ਦੇ ਵਿੱਚ ਦੇਖਿਆ ਗਿਆ ਪੰਜਾਬੀ ਮੂਵੀਜ਼ ਬਹੁਤ ਸਾਰੀਆਂ ਤੁਸੀਂ ਕੀਤੀਆਂ ਨੇ ਪੰਜਾਬੀ ਸੌਂਗਸ ਵੀ ਤੁਸੀਂ ਬਹੁਤ ਕੀਤੇ ਨੇ ਪਰ ਇਸ ਮੂਵੀ ਦੇ ਵਿੱਚ ਕੀ ਖਾਸ ਵਜ੍ਹਾ ਕਿ ਤੁਸੀਂ ਮੇਨ ਰੋਲ ਚੁਣਿਆ ਸਭ ਤੋਂ ਪਹਿਲਾਂ ਹੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹਦੀ ਬਦੌਲਤ ਇਹ ਸਾਡਾ ਮੈਸੇਜ ਪੂਰੀ ਆਸਟ੍ਰੇਲੀਆ ਕੈਨੇਡਾ ਸਾਰੀ ਦੁਨੀਆ 'ਚ ਜਾਊਗਾ ਕਿਉਂਕਿ ਫਿਲਮ ਬਣ ਜਾਂਦੀ ਹੈ ਉਸ ਤੋਂ ਬਾਅਦ ਲੋਕਾਂ ਤੱਕ ਪਹੁੰਚਣੀ ਵੀ ਬਹੁਤ ਜ਼ਰੂਰੀ ਹੈ ਤੁਹਾਡਾ ਜਿਹੜਾ ਤੁਸੀਂ ਉਹ ਮਾਧਿਅਮ ਹੋ ਜਿਹਦੇ ਕਰਕੇ ਸਾਡੀ ਫਿਲਮ ਲੋਕਾਂ ਤੱਕ ਪਹੁੰਚਦੀ ਹੈ ਤੇ ਰਹੀ ਆ ਤੁਸੀਂ ਪੁੱਛੇ ਮੇਰੇ ਰੋਲ ਦੀ ਗੱਲ ਕਿਉਂਕਿ ਹਰ ਐਕਟਰ ਦਾ ਸੁਪਨਾ ਹੁੰਦਾ ਕਿ ਮੈਂ ਮਿਹਨਤ ਕਰ ਰਿਹਾ ਇੱਕ ਨਾ ਇੱਕ ਦਿਨ ਉਸ ਮੁਕਾਮ ਤੇ ਪਹੁੰਚਿਆ ਕਿ ਮੈਂ ਲੀਡ ਰੋਲ ਚਾਹਾਂ ਤੇ ਮੇਰਾ ਵੀ ਸੀਗਾ obvious ਹੈ ਤੇ ਇਲੀਮੈਂਟ ਤੋਂ ਬਾਅਦ ਜਦੋਂ ਇਹ ਨਿਪੀ ਬਾਈ ਹੋਣਾ ਨੇ ਤੇ ਸਾਡੇ ਡਾਇਰੈਕਟਰ ਵਿੱਕੀ ਬਾਈ ਹੋਣਾ ਨੇ ਇਹ ਡਿਸਾਈਡ ਕੀਤਾ ਵੀ ਅਸੀਂ ਫਿਲਮ ਕਰਨੀ ਹੈ ਤੇ ਸਾਡੇ ਨਾਲ ਡਿਸਕਸ ਹੋਇਆ ਵੀ ਏਦਾਂ ਦਾ ਇੱਕ ਕੰਟੈਂਟ ਹੈ ਵੀ ਏਦਾਂ ਦਾ ਇੱਕ ਆਜ਼ਾਦ ਦਾ ਰੋਲ ਹੈਗਾ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਹੋਇਆ ਕਿਉਂਕਿ ਇਹ ਕਰੈਕਟਰ ਜਿਹੜਾ ਜਿਵੇਂ ਸੋਹੀ ਸਾਹਿਬ ਨੇ ਦੱਸਿਆ ਵੀ ਉਹਨਾਂ ਦੇ ਪਿੰਡਾਂ ਦੇ ਕਰੈਕਟਰ ਦੇ ਵਿੱਚੋਂ ਜਿਹੜਾ ਮੇਰੇ ਮਾਮੇ ਦਾ ਰੋਲ ਕਰ ਰਹੇ ਨੇ ਉਦਾਂ ਤੇ ਆਜ਼ਾਦ ਵੀ ਆਪਦੇ ਨਾਮ ਦੇ ਵਾਂਗੂ ਆਪਦੀ ਸੋਚ 'ਚ ਆਜ਼ਾਦ ਕਰੈਕਟਰ ਹੈ ਤੇ ਮੈਨੂੰ ਬਹੁਤ ਜਾਣੀ ਕਿ ਇਹਦੇ ਲਈ ਕੰਮ ਕਰਨ ਨੂੰ ਵੀ ਮਿਲਿਆ ਆਪਦੇ ਆਪ ਦੇ ਉਹੀ ਗੱਲ ਹੈ ਇਹਦੇ ਵਿੱਚ ਸ਼ੇਡ ਬਹੁਤ ਨੇ ਉਹ ਕਰਕੇ ਮੈਨੂੰ ਬੜਾ ਅੱਛਾ ਲੱਗਿਆ ਜੀ ਪੂਨਮ ਸੂਦ ਸਵਾਗਤ ਹੈ ਜੀ ਤੁਹਾਡੇ ਤੋਂ ਵੀ ਇਹ ਗੱਲ ਪੁੱਛਣਾ ਚਾਹਾਂਗੇ ਕਿਉਂਕਿ ਤੁਸੀਂ ਵੀ ਬਹੁਤ ਸਾਰੀਆਂ ਮੂਵੀਜ਼ ਕੀਤੀਆਂ ਤੁਹਾਡਾ ਵੀ ਇਹ ਆਈ ਥਿੰਕ ਪਹਿਲੀ ਵਾਰ ਮੇਨ ਲੀਡ ਦੇ ਵਿੱਚ ਜਿਹੜਾ ਹੈਗਾ ਤੁਸੀਂ ਆ ਰਹੇ ਹੋ ਤੁਹਾਡੇ ਵੀ ਬਹੁਤ ਸਾਰੇ ਗਾਣੇ ਰਿਲੀਜ਼ ਹੋ ਚੁੱਕੇ ਨੇ ਤੁਸੀਂ ਪੰਜਾਬੀ ਜਿਹੜਾ ਕਹਿ ਲਓ ਗਾਣਿਆਂ ਦਾ ਸ਼ਿੰਗਾਰ ਬਣ ਚੁੱਕੇ ਹੋ ਸੋ
ਕੀ ਸੀ ਮਨ ਦੇ ਵਿੱਚ ਕਿ ਇਹ ਮੂਵੀ ਲਈ ਮੈਂ ਅੱਗੇ ਆਵਾਂ? ਕੀ ਤੁਹਾਨੂੰ ਡਰ ਨਹੀਂ ਲੱਗਿਆ ਹੈਗਾ ਕਿ ਕੋਵਿਡ ਦੀ ਸਿਚੁਏਸ਼ਨ ਆ, ਪਹਿਲੀ ਵਾਰ ਮੂਵੀ ਕਰਨੀ ਆ, ਲੋਕ ਆਉਣਗੇ ਦੇਖਣ ਜਾਂ ਨਹੀਂ ਆਉਣਗੇ? ਸੋ ਸਟੋਰੀ ਲਾਈਨ ਸੁਣੀ ਤੁਸੀਂ, ਕਿੱਦਾਂ ਦਾ ਫੀਲ ਕੀਤਾ? ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਸੇ ਮੇਰਾ ਹਮੇਸ਼ਾ ਜਦੋਂ ਵੀ ਮੈਂ ਬਾਹਰ ਵੀ ਆਈ ਸੀਗੀ ਤਾਂ ਮੈਨੂੰ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਕਿ ਜਦੋਂ ਅੱਜ ਫਿਲਮ ਰਿਲੀਜ਼ ਹੁੰਦੀ ਹੈ ਤੇ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਬਾਹਰ ਹੀ ਮਿਲ ਰਿਹਾ, ਲੰਡਨ ਚੋਂ, UK, ਕੈਨੇਡਾ, ਸਾਰਿਆਂ ਤੋਂ ਮੈਨੂੰ ਇੰਨੇ ਜ਼ਿਆਦਾ ਜਾਣੀ ਕਿ ਵੈਲ ਵਿਸ਼ਿੰਗ ਆ ਰਹੀਆਂ ਮੇਰੇ ਲਈ ਕਿ ਮੈਂ ਦੱਸ ਨਹੀਂ ਸਕਦੀ। ਔਰ ਗਾਣੇ ਮੈਂ ਕਾਫੀ ਕੀਤੇ, ਐਜ਼ ਏ ਮਾਡਲ ਸਫ਼ਰ ਮੇਰਾ ਬਹੁਤ ਲੰਬਾ ਸੀਗਾ, ਪਰ ਉਸ ਤੋਂ ਬਾਅਦ ਮੈਂ ਫਿਲਮਾਂ ਵੀ ਕੀਤੀਆਂ। ਹਰਜੀਤ ਸਰ ਦੀ ਮੈਂ ਮੂਵੀ ਕੀਤੀ ਸੀਗੀ ਵੰਡ, ਜਿਹਨੇ ਮੈਨੂੰ ਬਹੁਤ ਪਿਆਰ ਦਿੱਤਾ, ਲੋਕਾਂ 'ਚ ਇੱਕ ਹੋਇਆ ਕਿ ਇਹ ਐਜ਼ ਐਕਟਰ ਬਹੁਤ ਅੱਛਾ ਨਿਖਰ ਸਕਦੀ ਹੈ। ਪਰ ਉਹੀ ਕਹਿੰਦੇ ਹੁੰਦੇ ਨਾ ਕਿ ਜਦੋਂ ਸਮਾਂ ਆਣਾ ਹੋਵੇ ਉਦੋਂ ਹੀ ਸਮਾਂ ਆਉਂਦਾ। ਸੋ ਕੋਵਿਡ ਤੋਂ ਪਹਿਲਾਂ ਸਾਡੀ ਮੂਵੀ ਆਲਰੇਡੀ ਸ਼ੂਟ ਹੋ ਚੁੱਕੀ ਸੀਗੀ, ਉਦੋਂ ਕੋਵਿਡ ਦਾ ਕੋਈ ਨਹੀਂ ਸੀ, ਪਰ ਅਪ੍ਰੈਲ 'ਚ ਜਿੱਦਾਂ ਹੀ ਸਾਡੀ ਮੂਵੀ ਰਿਲੀਜ਼ ਹੋਣੀ ਸੀ ਉਦੋਂ ਕੋਵਿਡ ਦਾ ਇਹ ਹੋ ਗਿਆ। ਸਾਨੂੰ ਲੱਗਿਆ ਕਿ 1-2 ਮਹੀਨੇ ਦਾ ਸਫ਼ਰ ਹੈ, ਕੋਈ ਗੱਲ ਨਹੀਂ, ਸਾਰੇ ਸਰਵਾਈਵ ਕਰ ਰਹੇ ਤਾਂ ਅਸੀਂ ਵੀ ਕਰਾਂਗੇ। ਪਰ ਉਹ 1-2 ਮਹੀਨੇ 2 ਸਾਲਾਂ 'ਚ ਲੰਘ ਗਏ, ਉਹ ਟਾਈਮ ਬਹੁਤ ਲੰਬਾ ਸੀਗਾ। ਔਰ ਉਹਦੇ ਵਿੱਚ ਪੇਸ਼ੈਂਸ ਰੱਖਣਾ, ਸਭ ਤੋਂ ਵੱਡੇ ਪੇਸ਼ੈਂਸ ਰੱਖੇ ਨੇ ਸਾਡੇ ਪ੍ਰੋਡਿਊਸਰ ਸਾਹਿਬ ਨੇ, ਜਿਨ੍ਹਾਂ ਨੇ ਸਾਡੇ ਤੇ ਇੱਕ ਦਾਅ ਰੱਖਿਆ ਹੋਇਆ ਕਿ ਹਾਂ ਇਹ ਫਿਲਮ ਨੂੰ ਅਸੀਂ, ਕਿਉਂਕਿ ਉਹ ਵੀ ਚਾਹੁੰਦੇ ਤਾਂ OTT ਪਲੇਟਫਾਰਮ ਤੇ ਵੇਚ ਸਕਦੇ ਸੀਗੇ ਜਾਂ ਉਹ ਘਾਟਾ ਖਾ ਸਕਦੇ ਸੀਗੇ, ਪਰ ਨਹੀਂ, ਉਹਨਾਂ ਨੇ ਬਹੁਤ ਸਬਰ ਦਿਖਾਇਆ ਤੇ ਉਹਨਾਂ ਦੀ ਪੋਜ਼ਿਟਿਵਿਟੀ ਨਾ ਸਾਡੇ ਲਈ ਬਹੁਤ ਕੰਮ ਕਰ ਰਹੀ ਸੀਗੀ। ਸੋ ਕਿਹੋ ਜਿਹਾ ਫੀਲ ਆ ਰਿਹਾ ਕਿ ਲੋਕੀ ਦੇਖਣ ਜਾਣਗੇ? ਕਿਉਂਕਿ ਕੋਵਿਡ ਕਰਕੇ ਹਰ ਇੱਕ ਮਨ ਦੇ ਵਿੱਚ ਹੁੰਦਾ, ਡਰ ਹੁੰਦਾ, ਖਾਸ ਕਰਕੇ ਜਦੋਂ ਤੁਹਾਡੀ ਮਿਹਨਤ ਬਹੁਤ ਜ਼ਿਆਦਾ ਲੱਗੀ ਹੋਵੇ, ਹੈ ਨਾ? ਤਾਂ ਤੁਹਾਡਾ ਕੀ ਲੱਗਦਾ, ਨਜ਼ਰੀਆ ਕੀ ਹੈ ਕਿ ਦਰਸ਼ਕਾਂ ਨੂੰ ਤੁਸੀਂ ਕਿਸ ਤਰ੍ਹਾਂ ਦੀ ਅਪੀਲ ਕਰਨਾ ਚਾਹੁੰਦੇ ਹੋ ਕਿ ਦਰਸ਼ਕ ਸਾਡੀ ਮੂਵੀ ਨੂੰ ਦੇਖਣ ਆਉਣ? ਕਿਹੋ ਜਿਹਾ ਕੰਟੈਂਟ ਆ ਮੂਵੀ ਦਾ, ਕਿਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਹੋ? ਦੇਖੋ ਜੀ, ਮੂਵੀ ਦਾ ਕੰਟੈਂਟ ਏਦਾਂ ਦਾ ਕਿ ਮੈਨੂੰ ਲੱਗਦਾ ਫਸਟ ਟਾਈਮ ਤੁਹਾਨੂੰ ਇੱਕ ਫਿਲਮ 'ਚ 9 ਰਸ ਦੇਖਣ ਨੂੰ ਮਿਲਣਗੇ। ਯਾਨੀ ਕਿ ਖਾਸ ਕਰਕੇ ਜਦੋਂ ਆਪਾਂ ਇੱਕ ਜੋਨਰ ਫੜਦੇ ਹਾਂ ਕਿਸੇ ਫਿਲਮ ਦਾ, ਚਾਹੇ ਉਹ ਕਾਮੇਡੀ ਹੋਵੇ ਜਾਂ ਕੁਝ, ਪਰ ਤੁਹਾਨੂੰ ਕਿਤੇ 1-2 ਰੰਗ ਹੀ ਦਿਖਦੇ, ਪਰ ਇਹ ਮੂਵੀ ਏਦਾਂ ਦੀ ਹੈ ਤੁਹਾਨੂੰ 9 ਦੇ 9 ਰਸ ਜਿਹੜੇ ਤੁਹਾਡੀ ਜ਼ਿੰਦਗੀ ਦੇ ਖਾਸ ਮਾਇਨੇ ਰੱਖਦੇ ਨੇ ਉਹ ਤੁਹਾਨੂੰ ਮਿਲਣਗੇ। ਉਸ ਤੋਂ ਬਾਅਦ ਇਹ 'ਚ ਮੇਰਾ ਜੋ ਕਰੈਕਟਰ ਹੈ ਐਜ਼ ਏ ਨਿੰਮੋ ਹੈਗਾ, ਉਹਦੇ 'ਚ ਮੇਰਾ ਇੱਕ ਡਾਇਲੌਗ ਬੜਾ ਫੇਮਸ ਕੁੜੀਆਂ ਨੇ ਕੀਤਾ ਹੋਇਆ ਕਿ ਮੇਰਾ ਕੰਮ ਕਿਸੇ ਦੀ ਜਾਨ ਨਹੀਂ ਲੈਂਦਾ। ਮਤਲਬ ਕਿ ਉਹ ਕੁੜੀ ਡਾਂਸਰ ਹੈ, ਗਾਣਾ ਗਾਉਂਦੀ ਹੈ, ਸਟੇਜਾਂ ਤੇ ਨੱਚਦੀ ਹੈ, ਪਰ ਉਹਦਾ ਇੱਕੋ ਹੀ ਹੈ ਕਿ ਕਿਉਂਕਿ ਕਿਤੇ ਨਾ ਕਿਤੇ ਪੰਜਾਬੀ ਇੰਡਸਟਰੀ ਨੂੰ ਲੈ ਕੇ ਹਜੇ ਵੀ ਮਾਂ-ਬਾਪ ਦੀ ਸੋਚ ਇਹ ਰਹਿੰਦੀ ਹੈ ਕਿ ਸਾਡੀਆਂ ਕੁੜੀਆਂ ਕਿਤੇ ਪੰਜਾਬੀ ਇੰਡਸਟਰੀ ਵੱਲ ਨਾ ਜਾਣ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਸ਼ਾਇਦ ਪ੍ਰੋਫੈਸ਼ਨ ਸਹੀ ਨਹੀਂ। ਪਰ ਮੈਂ ਉਹਨਾਂ ਨੂੰ ਕਹੂੰਗੀ ਕਿ ਕਹਿੰਦੇ ਆ ਬਹੁਤ ਲੋਕ ਚੰਗੇ ਬੈਠੇ ਨੇ, ਜਿੱਦਾਂ ਸਰਦਾਰ ਸੋਹੀ ਜੀ ਹੋ ਗਏ, ਹੈ ਨਾ, ਬਾਕੀ ਸਾਡੇ ਸ਼ਹੀਦ ਜੀ ਹੋ ਗਏ, ਹੋਬੀ ਜੀ ਹੋ ਗਏ, ਬਹੁਤ ਸਾਰੇ ਲੋਕਾਂ ਨੇ ਬਹੁਤ ਸਪੋਰਟ ਕੀਤੀ। ਜਿੱਦਾਂ ਹੀ ਅਸੀਂ ਐਂਟਰ ਕੀਤਾ ਇੰਡਸਟਰੀ 'ਚ ਜਾਂ ਮੈਂ ਕੰਮ ਕੀਤਾ ਤਾਂ ਇਹਨਾਂ ਨੇ ਇੰਨਾ ਪਿਆਰ ਦਿੱਤਾ, ਸਾਨੂੰ ਕਦੀ ਫੀਲ ਹੀ ਨਹੀਂ ਹੋਣ ਦਿੱਤਾ ਕਿ ਸਾਡਾ ਪਰਿਵਾਰ ਨਹੀਂ ਹੈਗਾ। ਬਾਕੀ ਸਾਰਿਆਂ ਨੂੰ ਅਪੀਲ ਇਹ ਰਹੂਗੀ, ਕਿਉਂਕਿ ਦੇਖੋ ਕੋਵਿਡ ਦੇ ਚੱਲਦੇ ਹੋਏ ਇਹ ਤਾਂ ਹੈਗਾ ਕਿ ਹਜੇ 50% ਆਕੂਪੇਸ਼ਨ ਹੈਗੀ ਹੈ ਕਿ ਸਿਰਫ 50% ਹੀ ਲੋਕ ਆ ਰਹੇ ਨੇ ਥੀਏਟਰ 'ਚ ਦੇਖਣ ਲਈ, ਔਰ ਪਰ ਰਿਸਪੌਂਸ ਬਹੁਤ ਅੱਛਾ ਆ ਰਿਹਾ। ਜਿੱਦਾਂ 2 ਫਿਲਮਾਂ ਪਹਿਲਾਂ ਰਿਲੀਜ਼ ਹੋਈਆਂ, ਤੁਰਕਾ ਤੁਰਕਾ ਸਰਦੀ ਹੋਈ, ਮੋਟੀਵੇਸ਼ਨਲ ਫਿਲਮ ਸੀ ਤੇ ਲੋਕਾਂ ਨੇ ਬਹੁਤ ਹੀ ਵਧੀਆ ਹੁੰਗਾਰਾ ਦਿੱਤਾ, ਤਾਂ ਮੈਨੂੰ ਲੱਗਦਾ ਸਾਡੀ ਮੂਵੀ ਨੂੰ ਵੀ ਉਹ ਬਹੁਤ ਸਾਰਾ ਪਿਆਰ ਦੇਣਗੇ। ਔਰ ਜੀ ਬਿਲਕੁਲ। ਨਵਦੀਪ ਕਲੇਰ ਤੇ ਪੂਨਮ ਸੂਦ ਜੀ, ਤੁਸੀਂ ਬਹੁਤ ਹੀ ਲੱਕੀ ਹੋ ਕਿ ਚੰਗੀ ਸਟਾਰ ਕਾਸਟ, ਖਾਸ ਕਰਕੇ ਸਰਦਾਰ ਸੋਹੀ, ਹੌਬੀ ਧਾਲੀਵਾਲ, ਉਹਨਾਂ ਨਾਲ ਕੰਮ ਕਰ ਰਹੇ ਹੋ। ਖਾਸ ਕਰਕੇ ਬਾਲੀਵੁੱਡ ਸਟਾਰ ਵੀ ਤੁਹਾਡੇ ਨਾਲ ਕੰਮ ਕਰ ਰਹੇ ਨੇ। ਸੋ ਕਿਹੋ ਜਿਹਾ ਮਨ ਨੂੰ ਫੀਲ ਹੋ ਰਿਹਾ ਹੈ? ਕੋਈ ਮਨ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਡਰ ਹੈ ਕਿ ਏਡੇ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ ਕਿ ਅੱਗੇ ਜਾ ਕੇ ਸਾਡਾ ਜਿਹੜਾ ਕੰਮ ਹੈ ਲੋਕ ਪਸੰਦ ਕਰਨਗੇ ਜਾਂ ਨਹੀਂ ਕਰਨਗੇ? ਥੋੜਾ ਬਹੁਤਾ ਮਨ ਦੇ ਵਿੱਚ ਡਰ ਹੈ? ਨਹੀਂ, ਏਦਾਂ ਦਾ ਕੋਈ ਡਰ ਨਹੀਂ, ਕਿਉਂਕਿ ਅਸੀਂ ਕਹਿੰਦੇ ਨਾ, ਕਿਉਂਕਿ ਇਹਨਾਂ ਸਾਰਿਆਂ ਨੇ ਸਾਨੂੰ ਇੰਨੀ ਹੱਲਾਸ਼ੇਰੀ ਦੇ ਦਿੱਤੀ ਆ ਕਿ ਬੱਚਿਓ ਅਸੀਂ ਤੁਹਾਡੇ ਪਿੱਛੇ ਹੈਗੇ ਆ, ਡੋਂਟ ਵਰੀ, ਤੁਸੀਂ ਟੈਨਸ਼ਨ ਨਹੀਂ ਲੈਣੀ, ਆਪਾਂ ਸਾਰੇ ਮਿਲ ਕੇ ਅੱਗੇ ਨਿਕਲਾਂਗੇ ਜ਼ਰੂਰ। ਜੀ ਨਵਦੀਪ ਜੀ, ਤੁਹਾਡਾ ਕੀ ਕਹਿਣਾ ਜੀ? ਇਹ ਮੈਮ ਇਹੀ ਆ ਵੀ ਕਿਉਂਕਿ ਡਰ ਤਾਂ ਕੋਈ ਨਹੀਂ ਸੀਗਾ, ਇਹ ਜ਼ਿੰਮੇਵਾਰੀ ਜ਼ਰੂਰ ਸੀ ਵੀ ਅਸੀਂ ਇੱਕ ਲੀਡ ਤੇ ਆ ਰਹੇ ਹਾਂ ਤੇ ਸਾਡੀ ਜਿਹੜੇ ਆਲਾ ਦੁਆਲਾ ਔਰ ਆ ਗਏ ਤੇ ਸਾਡੀ ਫਿਲਮ ਦਾ ਸਟਾਰ ਕਾਸਟ ਬਹੁਤ ਵੱਡੀ ਹੈ, ਉਹ ਜ਼ਿੰਮੇਵਾਰੀ ਨਾਲ ਲੈ ਕੇ ਚੱਲੇ ਸੀ। ਅਸੀਂ ਉਸ ਰਿਗਾਰਡਿੰਗ ਅਸੀਂ ਮਿਹਨਤ ਵੀ ਕੀਤੀ ਤੇ ਸਾਨੂੰ ਉਹਦਾ ਜਿਹੜੇ ਆਰਟਿਸਟ ਨੇ, ਸਾਡੇ ਕੋ ਆਰਟਿਸਟ ਸੋਹੀ ਸਾਹਿਬ ਹੋ ਗਏ, ਸ਼ਹੀਦ ਜੀ ਹੋ ਗਏ, ਹੌਬੀ ਭਾਜੀ ਹੋ ਗਏ, ਮੁਕਲ ਹੋ ਗਏ, ਇਹਨਾਂ ਨੇ ਪੂਰਾ ਸਾਥ ਦਿੱਤਾ ਸਾਨੂੰ। ਇਹ ਨਹੀਂ ਹੈਗਾ ਵੀ ਅਸੀਂ ਇਕੱਲੇ ਪੈ ਗਏ ਸੀ, ਸਾਨੂੰ ਆਉਣ ਸਾਰ ਇਹ ਲੱਗਿਆ ਵੀ ਹਾਂ ਯਸ ਅਸੀਂ ਸਾਡਾ ਇੱਕ ਪਰਿਵਾਰ ਹੈ ਤੇ ਸਾਨੂੰ ਕੋਈ ਟੈਨਸ਼ਨ ਕਿਸੇ ਵੀ ਤਰ੍ਹਾਂ ਦੀ ਕੋਈ ਸਾਨੂੰ ਪ੍ਰੋਬਲਮ ਨਹੀਂ ਹੈਗੀ। ਸੈੱਟ ਤੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਸਾਰਿਆਂ ਨੇ ਗਾਈਡ ਕੀਤਾ ਹੈ ਜੀ। ਬਹੁਤ ਹੀ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਖਾਸ ਕਰਕੇ ਤੁਹਾਡੇ ਪ੍ਰੋਡਿਊਸਰ ਹਰਦੀਪ ਢਿੱਲੋਂ ਤੇ ਸਨੀ ਢਿੱਲੋਂ, ਉਹਨਾਂ ਨੇ ਇੱਕ ਇਕਰਾਰ ਕੀਤਾ ਕਿ ਜਿੰਨੀ ਵੀ ਤੁਹਾਡੀ ਮੂਵੀ ਦੀ ਕਮਾਈ ਹੋਵੇਗੀ ਉਹਦਾ 5% ਹਿੱਸਾ ਜਿਹੜਾ ਹੈਗਾ ਕਿਸਾਨਾਂ ਨੂੰ ਜਾਵੇਗਾ। ਸੋ ਬੜੇ ਵਧਾਈ ਦੇ ਪਾਤਰ ਹੋ। ਅੱਜ ਤੱਕ ਕਿਸੇ ਨੇ ਅਨਾਊਂਸ ਨਹੀਂ ਕੀਤਾ ਜੀ ਕਿ ਮੂਵੀ ਦਾ ਕੋਈ ਜਿਹੜਾ ਪੈਸਾ ਹੋਵੇ ਕਿਸਾਨਾਂ ਨੂੰ ਜਾਵੇ, ਕਿਉਂਕਿ ਉਹਨਾਂ ਨੇ ਕਿਹਾ ਕਿ ਮੈਂ ਇੱਕ ਆਪ ਕਿਸਾਨ ਹਾਂ। ਸੋ ਲੋਕਾਂ ਨੂੰ ਉਹਨਾਂ ਨੇ ਇਸ ਤਰੀਕੇ ਨਾਲ ਅਪੀਲ ਕੀਤੀ ਹੈ ਕਿ ਜਿੰਨੇ ਲੋਕ ਆਉਣਗੇ ਉਨੀ ਜਿੰਨੀ ਕਮਾਈ ਹੋਊਗੀ ਉਹ 'ਚੋਂ 5% ਜਿਹੜੇ ਸ਼ਹੀਦ ਹੋ ਚੁੱਕੇ ਨੇ ਪਰਿਵਾਰ ਜਾਂ ਕਿਸਾਨ ਮੋਰਚੇ ਦਾ ਜਿਹੜਾ ਹਿੱਸਾ ਬਣੇ ਹੋਏ ਨੇ ਉਹਨਾਂ ਨੂੰ ਰਸ਼ਦ ਪਾਣੀ ਜਾਵੇ।
ਜਾਵੇਗਾ। ਸੋ ਬਹੁਤ ਹੀ ਤੁਸੀਂ ਵਧੀਆ ਕੰਮ ਕੀਤਾ ਜੀ, ਰੋਲ ਅਦਾ ਕੀਤਾ। ਸੋ ਉਮੀਦ ਹੈ ਕਿ ਤੁਹਾਡੀ ਮੂਵੀ ਨੂੰ ਦਰਸ਼ਕ ਹੁਮ ਹੁਮਾ ਕੇ ਦੇਖਣ ਲਈ ਪਹੁੰਚਣਗੇ। ਧੰਨਵਾਦ ਜੀ ਸਾਰਿਆਂ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦਰਸ਼ਕੋ ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ। ਉੱਚਾ ਪਿੰਡ ਹੁਣ ਉੱਚਾ ਪਿੰਡ ਨਹੀਂ ਰਹਿ ਗਿਆ, ਕਿਲਾ ਹੈ ਕਿਲਾ।